ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 16 ਅਕਤੂਬਰ 2013 31 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ 1981 ਚ ਅੱਜ ਦੇ ਦਿਨ ਬੱਬਰ ਖਾਲਸਾ ਦੇ ਯੋਧਿਆਂ ਨੇ ਇੱਕ ਨਿਰੰਕਾਰੀ IAS ਅਫਸਰ ਨਿਰੰਜਨ ਸਿੰਘ ਜਿਹੜਾ ਗੁਰਦਾਸਪੁਰ ਜ਼ਿਲ੍ਹੇ 'ਚ ਵੀ ਰਿਹਾ ਸੀ, ਡਿਪਟੀ ਕਮਿਸ਼ਨਰ, ਸਿੱਖਾਂ ਦੇ ਬੜੇ ਜ਼ੁਲਮ ਕੀਤੇ ਸੀ ਜੀ। ਜਿਹੜੇ ਨਿਰੰਕਾਰੀਆਂ ਨੇ ਕਿਹਾ ਸੀ ਕਿ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਪਿਆਰੇ ਬਣਾਏ ਸੀ, ਸਾਡੇ 7 ਸਿਤਾਰੇ ਨੇ, ਉਹਦੇ 'ਚ ਵੀ ਇਹਦਾ ਰੋਲ ਸੀ ਜੀ। ਸੋ ਉਹਦੇ ਉੱਤੇ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਹਮਲਾ ਕੀਤਾ, ਉਹ ਤਾਂ ਬਚ ਗਿਆ ਪਰ ਉਹਦਾ ਭਰਾ ਸੁਰਿੰਦਰ ਜਿਹੜਾ ਹੈ ਉਹ ਮਾਰਿਆ ਗਿਆ ਸੀ। ਸੋ ਉਸ ਜ਼ਮਾਨੇ 'ਚ ਇਸ ਇਵੈਂਟ ਦਾ ਬਹੁਤ ਇੰਪੈਕਟ ਹੋਇਆ ਸੀ ਕਿ ਸੈਕਟਰੀਏਟ ਜਿਹੜੀ ਬਹੁਤ ਸੁਰੱਖਿਅਤ ਥਾਂ ਹੈ, ਵੀ ਸਿੰਘ ਉੱਥੋਂ ਤੱਕ ਪਹੁੰਚ ਗਿਆ। 1981 'ਚ ਹੋਇਆ ਜੀ। 1981 'ਚ ਅੱਜ ਦੇ ਦਿਨ ਪਿੰਡਾਂ ਵਾਲਿਆਂ ਦੀ ਰਿਹਾਈ ਤੋਂ ਬਾਅਦ, ਕਿਉਂਕਿ 20 ਸਤੰਬਰ 1981 ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ, ਸੋ ਉਸ ਤੋਂ ਬਾਅਦ ਅਕਾਲੀਆਂ ਨੇ ਸਰਕਾਰ ਦੇ ਨਾਲ ਫਾਰਮਲ ਗੱਲਬਾਤ ਸ਼ੁਰੂ ਕੀਤੀ ਸੀ ਜੀ। ਤੇ 1988 'ਚ ਅੱਜ ਦੇ ਦਿਨ ਹਰਜਿੰਦਰ ਸਿੰਘ ਪਾੜਾ ਜਿਹੜੇ ਟੋਰਾਂਟੋ ਦੇ ਰਹਿਣ ਵਾਲੇ ਸੀ, ਬਹੁਤ ਯੰਗ ਬੱਚਾ, ਸਕੂਲ 'ਚੋਂ ਜੇ ਨਿਕਲੇ ਆਏ ਸੀ, ਉਹਨਾਂ ਦੇ ਪਿਤਾ ਸਰ ਈਸ਼ਰ ਸਿੰਘ, ਉਹਨਾਂ ਨੇ ਟੋਰਾਂਟੋ ਤੋਂ ਆਪਣੇ ਘਰਦਿਆਂ ਨੂੰ ਕਿਹਾ ਵੀ ਮੈਂ ਜ਼ਰਾ ਜਾਣਾ ਹੈ, ਮੇਰੇ ਸਕੂਲ ਦਾ ਕੋਈ ਹੈ। ਉੱਥੋਂ ਉਹਨਾਂ ਨੇ ਜਿਹੜਾ ਵੈਨਕੂਵਰ ਗਏ ਤਾਂ ਉੱਥੋਂ ਜਹਾਜ਼ ਲੈ ਕੇ ਗਵਾਂਢੀ ਦੇਸ਼ ਰਾਹੀਂ ਉਹ ਇੰਡੀਆ ਪਹੁੰਚ ਗਏ। ਔਰ ਬਿਲਕੁਲ ਯੰਗ 18-19 ਸਾਲ ਦਾ ਇਹ ਮੁੰਡਾ ਹੋਏਗਾ ਜੀ, ਤੇ ਉਹਨਾਂ ਨੇ ਸ਼ਹਾਦਤ ਪਾਈ। ਔਰ ਜਿਹੜੇ ਬਾਹਰਲੇ ਸੂਰਮਿਆਂ ਨੇ ਜਾ ਕੇ ਸ਼ਹਾਦਤ ਪਾਈ ਹੈ, ਉਹਨਾਂ 'ਚ ਹਰਜਿੰਦਰ ਸਿੰਘ ਪਾੜਾ ਦਾ ਜੀ ਇੱਕ ਵਿਸ਼ੇਸ਼ ਮੁਕਾਮ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਉਹਨਾਂ ਨੇ ਜੁਆਇਨ ਕੀਤਾ ਸੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1829 'ਚ ਪਹਿਲੀ ਵਾਰ ਇੱਕ ਬਹੁਤ ਵੱਡਾ ਹੋਟਲ ਬੋਸਟਨ ਦੇ ਵਿੱਚ ਮਾਡਰਨ ਸਟਾਈਲ ਬਣਿਆ ਜੀ, ਜਿਹਦੇ 170 ਕਮਰੇ ਸੀ। ਅੱਜ ਤੱਕ ਇਕੱਲੇ ਸ਼ਹਿਰ 'ਚ ਏਡੇ ਏਡੇ ਹੋਟਲ ਨੇ, ਪਰ ਇਹ ਪਹਿਲਾ ਅਮਰੀਕਾ ਦਾ ਮਾਡਰਨ ਹੋਟਲ ਸੀ। 1848 'ਚ ਪਹਿਲਾ ਹੋਮਿਓਪੈਥਿਕ ਕਾਲਜ ਜਿਹੜਾ ਉਹ ਪੈਨਸਿਲਵੇਨੀਆ ਦੇ ਵਿੱਚ ਖੁੱਲ੍ਹਿਆ ਜੀ। 1870 'ਚ ਪਹਿਲੀ ਵਾਰ ਈਥਰ ਨੂੰ ਐਜ਼ ਏ ਪੇਨ ਕਿਲਰ ਯੂਜ਼ ਕੀਤਾ ਗਿਆ ਆਪਰੇਸ਼ਨਸ ਦੇ ਦੌਰਾਨ ਜੀ। 1925 'ਚ ਟੈਕਸਾਸ ਸਕੂਲ ਬੋਰਡ ਨੇ ਐਵੋਲਿਊਸ਼ਨ ਦੀ ਥਿਊਰੀ, ਜਿਹੜੀ ਡਾਰਵਿਨ ਦੀ ਥਿਊਰੀ ਹੈ ਕਿ ਕਿਵੇਂ ਬਾਂਦਰਾਂ 'ਚੋਂ ਬੰਦਾ ਬਣਿਆ, ਇਸ ਨੂੰ ਉਹਨਾਂ ਨੇ ਬੈਨ ਕਰ ਦਿੱਤਾ ਕਿ ਨਹੀਂ ਪੜ੍ਹਾਈ ਜਾ ਸਕਦੀ ਜੀ। 1928 'ਚ ਮਾਰਵਿਨ ਪਿਪਕਿਨ ਨੇ ਬਿਜਲੀ ਦੇ ਬਲਬ ਜਿਹੜੇ ਆ 4 ਚੁਫੇਰੇ ਲਾਈਟ ਹੁੰਦੀ ਆ, ਉਹਦਾ ਪਹਿਲਾ ਪੇਟੈਂਟ ਉਹਨਾਂ ਨੇ 1928 ਦੇ ਵਿੱਚ ਕਰਵਾਇਆ ਜੀ। 1934 'ਚ ਮਾਓ ਸੇ ਤੁੰਗ ਨੇ ਚੀਨ ਦਾ ਜਿਹੜਾ ਬਹੁਤ ਵੱਡਾ ਰੈਵੋਲੂਸ਼ਨਰੀ ਹੋਇਆ, 25,000 ਆਪਣੇ ਵਰਕਰਸ ਦੇ ਨਾਲ ਉਸਨੇ ਲੌਂਗ ਮਾਰਚ ਸ਼ੁਰੂ ਕੀਤਾ। ਲੜਦੇ 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 ਉਹ ਆਪਣੇ ਮੁਕਾਮ ਤੱਕ ਪਹੁੰਚੇ, ਜਿਨ੍ਹਾਂ 'ਚੋਂ ਬਹੁਤ ਥੋੜ੍ਹੇ ਸਰਵਾਈਵ ਕੀਤੇ ਸੀ। ਉਹਦੇ 'ਤੇ ਕਈ ਨਜ਼ਮਾਂ ਲਿਖੀਆਂ ਗਈਆਂ, ਬੜਾ ਹਿਸਟੋਰੀਕਲ ਉਹ ਆਜ਼ਾਦੀ ਦਾ ਲੌਂਗ ਮਾਰਚ ਸੀ ਜੀ। 1942 'ਚ ਬੇ ਆਫ ਬੰਗਾਲ, ਬੰਗਾਲ ਦੀ ਖਾੜੀ, ਹੁਣ ਅੱਜ ਕੱਲ੍ਹ ਵੀ ਤੂਫਾਨ ਆਇਆ ਹੋਇਆ ਜਿਹਦੇ 'ਚ ਉੜੀਸਾ ਔਰ ਆਂਧਰਾ 'ਚ ਕਾਫੀ ਜਿਹੜੀ ਹੈ ਉਹ ਨੁਕਸਾਨ ਦੀ ਗੱਲ ਸਾਹਮਣੇ ਆ ਰਹੀ ਹੈ ਜੀ। ਲੇਕਿਨ ਇੱਕ ਬੜਾ ਜ਼ਬਰਦਸਤ ਸਮੁੰਦਰੀ ਤੂਫਾਨ ਜਿਹੜਾ 1942 ਦੇ ਵਿੱਚ ਆਇਆ ਸੀ, ਜਿਹਦੇ 'ਚ 40,000 ਲੋਕ ਮਾਰੇ ਗਏ ਸੀ ਜੀ ਉਸ ਖਿੱਤੇ 'ਚ। 1945 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਆਪਣਾ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਬਣਾਈ, ਜਿਹਦੇ ਕਰਕੇ ਅੱਜ ਦੁਨੀਆ 'ਚ ਕਿਤੇ ਲੋਕ ਭੁੱਖੇ ਨਹੀਂ ਮਰਦੇ, ਇੱਕਦਮ ਅੰਨ ਜਿਹੜਾ ਉਹ ਪਹੁੰਚਾਇਆ ਜਾਂਦਾ ਜੀ। 1946 'ਚ 10 ਨਾਜ਼ੀ ਲੀਡਰਾਂ ਨੂੰ ਹੈਂਗ ਕੀਤਾ ਗਿਆ ਨਰਮਬਰਗ ਟਰਾਇਲ ਤੋਂ ਬਾਅਦ ਜੀ, ਵਾਰ ਕ੍ਰਾਈਮਸ ਦੇ ਲਈ। 1962 'ਚ ਕਿਊਬਨ ਮਿਸਲ ਕ੍ਰਾਈਸਿਸ, ਜਿਹੜਾ ਪ੍ਰੈਜ਼ੀਡੈਂਟ ਕੈਨੇਡੀ ਔਰ ਰਸ਼ੀਆ ਦੇ ਵਿਚਾਲੇ ਹੋਇਆ, ਉਹਦੀ ਸ਼ੁਰੂਆਤ ਹੋਈ। ਤਾਂ 1964 'ਚ ਚਾਈਨਾ ਜਿਹੜਾ ਦੁਨੀਆ ਦਾ 5ਵਾਂ ਵੱਡਾ ਮੁਲਕ ਬਣਿਆ ਨਿਊਕਲੀਅਰ, ਜਿਹੜੇ ਕਿ ਨਿਊਕਲੀਅਰ ਧਮਾਕੇ ਕੀਤੇ। ਤੇ 1967 'ਚ ਬ੍ਰਸਲਸ, ਬੈਲਜੀਅਮ ਜਿਹੜਾ ਉਹ ਨੈਟੋ ਦਾ ਹੈੱਡਕੁਆਟਰ ਬਣਿਆ। ਸੋ ਇਹ ਇਤਿਹਾਸਕ ਹਵਾਲੇ ਨਾਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਸਵਾਲ ਪਹਿਲਾ ਹੈ, ਆਰਟ ਆਫ ਲਿਵਿੰਗ ਦੇ ਮੁਖੀ ਸ਼੍ਰੀ ਰਵੀ ਸ਼ੰਕਰ ਨੂੰ ਅਨੰਦਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਆਪਣੇ ਸਮਾਗਮ ਲਈ ਵਰਤਣ ਦੀ ਆਗਿਆ ਵਾਪਸ ਲੈ ਲਈ ਗਈ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਅਸੀਂ ਜਿਹੜਾ ਕੰਮ ਕਿਸੇ ਦਾ ਠੀਕ ਹੈ, ਪਹਿਲਾਂ ਤਾਂ ਇਹ ਸਵਾਲ ਜ਼ਰੂਰ ਪੁੱਛਾਂਗੇ ਕਿ ਵੀ ਇਹ ਜ਼ਮੀਨ ਜਿਹੜੀ ਹੈ ਕੇਸਗੜ੍ਹ ਸਾਹਿਬ ਦੇ ਨਾਲ ਲੱਗਦਾ ਗਰਾਊਂਡ, ਇਹ ਕਿਹਨੇ ਅਪਰੂਵ ਕੀਤੀ ਸੀ ਕਿ ਉਹ ਫਰਾਡ ਜਿਹੜਾ ਕਸ਼ਮੀਰ ਦਾ ਸ਼੍ਰੀ ਉਹਨੂੰ ਇੱਕ ਸ਼੍ਰੀ ਨਾਲ ਤਸੱਲੀ ਨਹੀਂ ਹੁੰਦੀ, 2 ਵਾਰ ਲਿਖਦਾ ਉਹ ਰਵੀ ਸ਼ੰਕਰ, ਕਿ ਵੀ ਉਹਨੂੰ ਤੁਸੀਂ ਉਹਦਾ ਆਪਣਾ ਜਿਹੜਾ ਉਹ ਆਰਟ ਆਫ ਲਿਵਿੰਗ ਨਾਂ ਦਾ ਫਰਾਡ ਹੈ, ਉਹਦੇ ਪ੍ਰਚਾਰ ਲਈ ਤੁਸੀਂ ਹਿਸਟੋਰੀਕਲ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਿਓ ਕਿ ਵੀ ਉੱਥੇ ਉਹ ਫੰਕਸ਼ਨ ਕਰੇ। ਉਹਨਾਂ ਨੇ ਟੈਂਟ ਟੁੰਟ ਲਾ ਲਏ ਸੀ ਜੀ। ਸੋ ਮੈਂ ਸਮਝਦਾ ਵੀ ਕਿਸੇ ਅਕਲਮੰਦ ਨੇ ਜਾ ਕੇ ਉਹਨਾਂ ਨੂੰ ਕਿਹਾ ਹੋਣਾ, ਲੋਕਲ ਮੈਨੇਜਮੈਂਟ ਨੂੰ, ਸ਼੍ਰੋਮਣੀ ਕਮੇਟੀ ਦੀ ਜਾਂ ਤਖਤ ਸਾਹਿਬ ਦੀ, ਕਿ ਤੁਹਾਡੇ ਤਾਂ ਪਿੱਛੇ ਪੈ ਜਾਣਗੇ ਸਿੱਖ ਬਾਹਰਲੇ ਜੀ, ਔਰ ਇਹਨੂੰ ਨਾ ਕਰੋ। ਸੋ ਉਹਨਾਂ ਨੇ ਕਿਹਾ ਕਿ ਜੀ ਉਹ ਟੈਂਟ ਟੁੰਟ ਉਹਨਾਂ ਨੂੰ ਚੁੱਕਣੇ ਪਏ।
ਉਹਨਾਂ ਨੇ ਕਿਹਾ ਜੀ ਵੈਸੇ ਤਾਂ ਅਸੀਂ ਉਹਦੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਜਿਹੜਾ ਕੁੜੀਆਂ ਨੂੰ ਮਾਰਨ ਦੀ ਗੱਲ ਹੈ, ਫੀਮੇਲ ਇਨਫੈਂਟੀਸਾਈਡ, ਉਸ ਤੇ ਬੋਲਣਾ ਸੀ, ਇਹਦਾ ਫੰਕਸ਼ਨ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਉਦਘਾਟਨ ਕਰਨਾ ਸੀ, ਪਰ ਚਲੋ ਤੁਸੀਂ ਕਹਿੰਦੇ ਹੋ ਤੇ ਕੋਈ ਨਹੀਂ, ਅਸੀਂ ਫਲਾਣਾ ਜਿਹੜਾ ਸਟੇਡੀਅਮ ਹੈ ਉੱਥੇ ਕਰ ਲੈਂਦੇ, ਪਰ ਸਾਨੂੰ ਜਿਹੜੀ ਪਾਰਕਿੰਗ ਵਰਤਨ ਦੇਣਾ। ਸੋ ਉਹਨਾਂ ਨੇ ਕਿਹਾ ਜੀ ਠੀਕ ਹੈ, ਪਾਰਕਿੰਗ ਤੁਸੀਂ ਵਰਤ ਲਓ। ਸੋ ਜ਼ਾਹਰ ਹੈ ਵੀ ਹੁਣ ਜੇ ਅੱਜ ਇਹ ਨੌਬਤ ਆ ਗਈ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਰਾਊਂਡ 'ਚ ਸਿੱਖੀ ਦੀ ਗੱਲ, ਜਾਂ ਕਦੇ ਉਸ ਪਹਾੜੀ ਤੋਂ ਕੇਸਗੜ੍ਹ ਦੀ ਗੁਰੂ ਕਲਗੀਧਰ ਪਾਤਸ਼ਾਹ ਨੇ 80,000 ਦੇ ਇਕੱਠ 'ਚੋਂ 5 ਸਿੰਘ ਸਾਜ ਕੇ ਖਾਲਸਾ ਪੰਥ, ਜਿਹਨੇ ਕਿ ਦੁਨੀਆ ਦਾ ਜਿਹਨੂੰ ਹਾਫਿਜ਼ ਬਣਾਇਆ ਸੀ ਕਿ ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਸੋ ਜੋ ਦੁਸ਼ਟ ਕੋ ਗਾਲੇ। ਅੱਜ ਹਾਲਤ ਇਹ ਹੋ ਗਈ ਹੈ ਵੀ ਸਾਡੇ ਉਸ ਤਖਤ ਸਾਹਿਬ ਦੇ ਉੱਤੇ ਆ ਕੇ ਫਰਾਡ ਸ਼੍ਰੀ ਦੱਸੇਗਾ ਸਾਨੂੰ ਕਿ ਆਰਟ ਆਫ ਲਿਵਿੰਗ ਕੀ ਹੈ, ਜਿਉਣ ਦੀ ਜਾਂਚ ਕੀ ਹੈ। ਇਹ ਸਾਰੇ ਫਰਾਡ ਇਕੱਠੇ ਹੋਏ ਨੇ ਔਰ ਬਾਦਲ ਉਹਨੂੰ ਪ੍ਰੀਜ਼ਾਈਡ ਕਰ ਰਹੇ। ਪਰ ਚਲੋ ਦੇਰ ਆਏ ਤੇ ਦਰੁਸਤ ਆਏ, ਜੇ ਮੌਕੇ ਤੇ ਉਹਨਾਂ ਨੇ ਗਰਾਊਂਡ ਉਹਨਾਂ ਤੋਂ ਵਾਪਸ ਲਈ ਹੈ ਤੇ ਐਟਲੀਸਟ ਅਕਲ ਦਾ ਕੰਮ ਕੀਤਾ ਜੀ। ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ, ਯੂਪੀ 'ਚ ਇੱਕ ਸਾਧੂ ਨੂੰ ਆਏ ਸੁਪਨੇ ਦੇ ਆਧਾਰ ਤੇ ASI ਦੀ ਟੀਮ 1000 ਟਨ ਸੋਨਾ ਲੱਭਣ ਲਈ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ? ਇਹ ਵੀ ਇੱਕ ਬੜੀ ਦਿਲਚਸਪ ਗੱਲ ਹੈ ਕਿ ਜਿਸ ਹਿੰਦੁਸਤਾਨ ਬਾਰੇ ਜਾਂ ਭਾਰਤ, ਮੇਰੇ ਮੂੰਹ ਹੁਣ ਨਿਕਲਦਾ ਹੀ ਉਹ ਹਿੰਦੁਸਤਾਨ ਹੈ, ਪਤਾ ਨਹੀਂ ਉਹ ਚੋਰ ਸ਼ਬਦ ਕਰਕੇ ਮੇਰੇ ਮੂੰਹ ਤੇ ਚੜਿਆ ਹੋਇਆ ਜੀ, ਕਿ ਉੱਥੇ ਇਹ ਕਲੇਮ ਕੀਤਾ ਜਾਂਦਾ ਹੈ ਕਿ ਜੀ ਉੱਥੇ ਬੜੇ ਸਾਇੰਸਦਾਨ ਔਰ ਬੜੀ ਤਰੱਕੀ, ਸੈਟੇਲਾਈਟ ਤੇ ਇਹ ਉਹ, ਪਰ ਕਿਸ ਕਦਰ ਇਹ ਵਹਿਮਾਂ ਭਰਮਾਂ ਦਾ ਸ਼ਿਕਾਰ ਨੇ ਇਹਨਾਂ ਦੇ ਸਾਇੰਸਦਾਨ ਵੀ। ਵਾਜਪਾਈ ਦੀ ਜਦੋਂ ਸਰਕਾਰ ਸੀ, ਇਹਨਾਂ ਨੇ ਪਤਾ ਨਹੀਂ ਕਿੰਨੇ 100 ਕਰੋੜ ਖਰਚ ਕੀਤਾ ਕਿ ਜੀ ਇੱਕ ਸਰਸਵਤੀ ਨਦੀ ਸਾਡੀ, ਲਿਖਿਆ ਹੋਇਆ ਹੈ ਕਿ ਸਰਸਵਤੀ ਦਰਿਆ ਵੀ ਸੀ ਸਾਡਾ, ਉਹ ਗਾਇਬ ਹੋ ਗਿਆ ਤੇ ਉਹ ਸੈਟੇਲਾਈਟ ਰਾਹੀਂ ਦੇਖਣਾ ਕਿ ਸਰਸਵਤੀ ਦਰਿਆ ਦਾ ਕੋਰਸ ਕੀ ਸੀ। ਉਹ ਜਦੋਂ ਥੋੜਾ ਬਹੁਤ ਹਰਿਆਣੇ ਦਾ ਕੁਝ ਇਲਾਕਾ ਖੋਦਿਆ, ਥੱਲੋਂ ਬੁੱਧ ਦੀਆਂ ਹੋਰ ਚੀਜ਼ਾਂ ਨਿਕਲੀਆਂ, ਉੱਥੇ ਹੀ ਬੰਦ ਕਰਤਾ ਪ੍ਰੋਜੈਕਟ। ਉਹਨਾਂ ਨੇ ਕਈ 100 ਕਰੋੜ ਖਰਚ ਕਰ ਚੁੱਕੇ ਸੀ ਕਿ ਜੀ ਇਹ ਤਾਂ ਬੁੱਧ ਧਰਮ ਦੇ ਵਿਕਾਸ ਦੀ ਗੱਲ ਹੋਏਗੀ। ਹੁਣ ਇਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ, ਇੱਕ ਸਾਧੂ ਨੇ ਕਿਹਾ, ਉਹਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਵੀ, ਲੋਕਲ ਨੂੰ ਵੀ, ਕਿ ਮੈਨੂੰ ਸੁਪਨਾ ਆਇਆ ਕਿ ਇਹ ਜਿਹੜਾ ਕਿਲਾ ਯੂਪੀ ਦਾ, ਜਿੱਥੇ 1857 ਚ ਉਸ ਰਾਜੇ ਨੂੰ ਫਾਂਸੀ ਦਿੱਤੀ ਗਈ ਸੀ ਕਿ ਉਹਨੇ ਗਦਰ ਦੇ ਵਿੱਚ ਸ਼ਮੂਲੀਅਤ ਕੀਤੀ, ਕਿ ਮੈਨੂੰ ਸੁਪਨੇ 'ਚ ਨਜ਼ਰ ਆਇਆ ਕਿ ਇੱਥੇ 1000 ਟਨ ਸੋਨਾ ਥੱਲੇ ਦੱਬਿਆ ਹੋਇਆ ਤੇ ਇਸ ਦੇ ਲਈ ਕੁਝ ਕੀਤਾ ਜਾਏ। ਉਹ ਚਿੱਠੀ ਲਿਖਣ ਦੀ ਦੇਰ ਸੀ, ਹਿੰਦੂ ਤੋਂ ਵੀ ਪਿੱਛੇ ਪੈ ਗਏ ਹੋਣੇ ਕਿ ਜੀ ਇਹ ਬਾਬਾ ਜੀ ਬੜੇ ਪੂਜਣਯੋਗ ਨੇ, ਇਹਨਾਂ ਦਾ ਸੁਪਨਾ ਗਲਤ ਨਹੀਂ ਹੋ ਸਕਦਾ। ਹੁਣ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉੱਥੇ ਸੈਂਕੜਿਆਂ ਜਿਹੜੇ ਆਪਣੇ ਵਰਕਰਾਂ ਦੇ ਨਾਲ ਉੱਥੇ ਪਹੁੰਚ ਗਏ ਨੇ, ਕਾਮਿਆਂ ਨਾਲ, ਕਰੋੜਾਂ ਰੁਪਈਏ ਖਰਚ ਕੇ ਹੁਣ ਉੱਥੇ ਡਿੱਗ ਕਰਨਗੇ ਕਿ ਸਾਧੂ ਨੂੰ ਸੁਪਨਾ ਆਇਆ ਵੀ ਇੱਥੇ ਸੋਨਾ ਦੱਬਿਆ, ਨਿਕਲਣੇ ਸੱਪ ਹੀ ਨੇ ਉੱਥੋਂ, ਜਿਉਂ ਉੱਥੇ ਦਰਿਆ ਦਾ ਕੰਢ ਹੈ, ਕਿਲ੍ਹਾ ਹੈ। ਲੇਕਿਨ ਇਹ ਗੱਲ ਸਾਬਤ ਕਰਦੀ ਹੈ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਰਗੀ ਸੰਸਥਾ ਵੀ ਕਿਵੇਂ ਉਸ ਕਿਸਮ ਦੇ ਹਿੰਦੂਤਵੀ ਜਿਹੜੇ ਜੋਤਸ਼ੀ ਹੋਣ, ਸੁਪਨੇ ਆਉਣ ਵਾਲੇ ਹੋਣ, ਸੁਪਨੇ ਗਵਾਉਣ ਵਾਲੇ ਹੋਣ, ਵਸਤੂ ਸ਼ਾਸਤਰ ਵਾਲੇ ਹੋਣ, ਤਾਂਤਰਿਕ ਹੋਣ, ਇਹਨਾਂ ਦੇ ਢਹਿ ਚੜੀ ਹੋਈ ਹੈ। ਚੰਗਾ ਸਾਇੰਸ ਦੇ ਉੱਤੇ ਆਧਾਰਿਤ ਤੇ ਸੋਚ ਵਾਲੇ ਲੋਕ ਨੇ, ਇਸ ਤੋਂ ਵੱਧ ਕੇ ਜਹਾਲਤ ਹੋਰ ਕੀ ਹੋਏਗੀ। ਜੀ ਬਿਲਕੁਲ। ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦਾ ਸ਼ਲੋਕ ਨੰਬਰ 12 ਚੁਣਿਆ ਔਰ ਇਸ ਸ਼ਲੋਕ ਦੇ ਨਾਲ ਹੀ, ਜਿਉਂ ਹੀ ਸ਼ਲੋਕ ਤਾਂ 2 ਲਾਈਨਾਂ ਦੇ ਨਾਲ ਹੀ ਮਹੱਲਾ ਤੀਜਾ ਦੇ ਨਾਲ ਗੁਰੂ ਅਮਰਦਾਸ ਜੀ ਨੇ ਵੀ ਸ਼ਲੋਕ ਦਰਜ ਕੀਤਾ ਬਹੁਤ ਵਾਰ ਸਾਡੇ ਵਿਦਵਾਨ ਜਦੋਂ ਇਹਨਾਂ ਦੋਨਾਂ ਸ਼ਲੋਕਾਂ ਨੂੰ ਵਿਚਾਰ ਕਰਦੇ ਨੇ ਤੇ ਉਹ ਕਹਿਣਗੇ ਕਿ ਜੀ ਬਾਬਾ ਫਰੀਦ ਦੀ ਲਿਖਤ ਨੂੰ ਗੁਰੂ ਸਾਹਿਬ ਨੇ ਫਰਦਰ ਇੰਪਰੂਵ ਕੀਤਾ, ਜਾਂ ਉਹਨਾਂ ਦੀ ਲਿਖਤ ਦੇ ਨਾਲ ਜਿਹੜਾ ਕੋਈ ਸ਼ੰਕਾ ਆਇਆ ਉਸ ਸ਼ੰਕੇ ਨੂੰ ਦੂਰ ਕੀਤਾ ਇੱਕ ਬਾਬਾ ਫਰੀਦ ਪਰਿਵਾਰ ਦੇ ਜਿਹੜੇ ਕਾਫੀ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਉੱਥੇ ਸ਼ਰੀਅਤ ਕੋਰਟ ਦੇ ਮੁਖੀ ਵੀ ਰਹੇ ਮਿਸਟਰ ਅਫਜ਼ਲ ਹੈਦਰ, ਜਨਾਬ ਅਫਜ਼ਲ ਹੈਦਰ, ਉਹ ਇੱਥੇ ਅਮਰੀਕਾ ਆਏ ਸੀ 2 ਹਫ਼ਤੇ, ਸਾਨੂੰ ਉਹਨਾਂ ਦੇ ਨਾਲ ਗੁਜ਼ਾਰਨ ਦਾ ਮੌਕਾ ਬਣਿਆ। ਉਹ ਬਾਬਾ, ਉਹਨਾਂ ਦੇ ਘਰੋਂ ਜਿਹੜੀ ਬੀਬੀ ਆ ਉਹ ਬਾਬਾ ਫਰੀਦ ਫੈਮਿਲੀ ਦੇ ਸਿੱਧੇ ਡਿਸੈਂਡੈਂਟ ਸੀ ਤੇ ਉਹ ਆਪ ਵੀ ਬੜੇ ਵੱਡੇ ਸਕਾਲਰ ਨੇ। ਸੋ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਮੈਨੂੰ ਜ਼ਿਆਦਾ ਠੀਕ ਲੱਗੀ ਆਪਣੇ ਵਿਦਵਾਨਾਂ ਨਾਲੋਂ ਵੀ। ਉਹਨਾਂ ਨੇ ਕਿਹਾ ਜੀ ਕਿ ਜਦੋਂ ਜਿਹੜੇ ਇਹ ਅਧਿਆਤਮ ਦੁਨੀਆ ਦੇ ਲੋਕ ਹੁੰਦੇ ਨੇ, ਜਾਂ ਕਵੀ ਜਨ ਹੁੰਦੇ ਨੇ, ਜਾਂ ਲਿਖਾਰੀ ਹੁੰਦੇ ਨੇ, ਇਹ ਜਦੋਂ ਆਪਸ 'ਚ ਮਿਲਦੇ ਨੇ ਜਾਂ ਦੂਸਰਾ ਇੱਕ ਦੂਸਰੇ ਤੋਂ ਪ੍ਰਭਾਵਿਤ ਵੀ ਹੁੰਦੇ ਨੇ, ਇੱਕ ਦੂਸਰੇ ਦੇ ਆਈਡੀਆਜ਼ ਉਹਨਾਂ ਨੂੰ ਸਟਿਮੂਲੇਟ ਵੀ ਕਰਦੇ ਨੇ। ਇੱਕ ਆਈਡੀਆ ਜਿਹੜਾ ਆਲਰੇਡੀ ਦਿੱਤਾ ਹੁੰਦਾ ਉਸ ਦੇ ਉੱਤੇ ਉਹ ਆਪਣੀ ਗੱਲ ਵੀ ਕਹਿੰਦੇ ਨੇ। ਸੋ ਇਹ ਕਿਸੇ ਦੇ ਗਲਤ ਠੀਕ ਹੋਣ ਦੀ ਗੱਲ ਨਹੀਂ ਹੁੰਦੀ, ਉਹ ਜਿਹੜਾ ਆਸਪੈਕਟ ਦੂਸਰੇ ਨੂੰ ਲੱਗਦਾ ਵੀ ਇਹ ਵੀ ਅਹਿਮ ਹੈ ਉਹ ਕਿਹਾ ਜਾਂਦਾ। ਸੋ ਮੈਂ ਸਮਝਦਾ ਵੀ ਬਾਬਾ ਫਰੀਦ ਜੀ ਦਾ ਪਹਿਲਾਂ ਮੈਂ ਸ਼ਲੋਕ ਜਿਹੜਾ ਉਹ ਦੁਹਰਾਉਂਦਾ ਹੈ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ
ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰ ਸਾਈਂ ਸਿਉ ਪਿਰਹੜੀ ਰੰਗ ਨਵੇਲਾ ਹੋਏ। ਹੁਣ ਇਹ ਉਹਨਾਂ ਨੇ ਇਸ਼ਾਰਾ ਇਸ ਗੱਲ ਵੱਲ ਕੀਤਾ ਹੈ, ਸਮਝਾਇਆ ਤਾਂ ਜਵਾਨ ਆਦਮੀ ਨੂੰ ਹੈ ਜਾਂ ਔਰਤ ਨੂੰ ਹੈ, ਵਿਅਕਤੀ ਨੂੰ, ਕਿ ਵੀ ਜਦੋਂ ਤੇਰੀ ਜਵਾਨੀ ਦੇ ਦਿਨ ਨੇ ਉਦੋਂ ਆਨੰਦ ਮਾਣ ਲੈ, ਉਦੋਂ ਰੱਬ ਦੇ ਨਾਲ ਜੁੜ ਜਾ। ਕਿਉਂਕਿ ਜੇ ਤੂੰ ਜਵਾਨੀ ਨੂੰ ਇਹ ਕਹਿ ਕੇ ਵੇਲਾ ਵਿਹਾ ਲਿਆ, ਵੇਲਾ ਗੁਜ਼ਾਰ ਲਿਆ ਕਿ ਕੋਈ ਨਹੀਂ ਅਜੇ ਤਾਂ ਬੜੀ ਉਮਰ ਪਈ ਹੈ, ਬੁਢਾਪੇ 'ਚ ਜਾ ਕੇ ਜਪ ਲਾਂਗੇ ਨਾ, ਜਾਂ ਬੁਢਾਪੇ 'ਚ ਜਾ ਕੇ ਕਰ ਲਾਂਗੇ ਅਧਿਆਤਮ ਦਾ ਪ੍ਰੈਕਟਿਸ ਜੀ, ਤੇ ਬਾਬਾ ਫਰੀਦ ਕਹਿੰਦੇ ਨੇ ਕਿ ਕਾਲੀ ਜਿਨੀ ਨਾ ਰਾਵਿਆ, ਕਿ ਜਿਹਨੇ ਉਸ ਪਿਆਰੇ ਦੇ ਨਾਲ ਪ੍ਰੀਤ ਸੰਗ ਉਸ ਦਾ ਜਵਾਨੀ ਦੇ ਵਿੱਚ ਨਹੀਂ ਮਾਣਿਆ ਜੀ, ਧੌਲੀ ਰਾਵਿਆ ਕੋਈ, ਫਿਰ ਧੌਲੇ ਜਦੋਂ ਧੌਲ ਚਿੱਟੇ ਨੂੰ ਕਹਿੰਦੇ ਨੇ, ਉਹ ਚਿੱਟੇ ਵਾਲ ਆ ਗਏ, ਬੁਢਾਪਾ ਆ ਗਿਆ, ਤੇ ਫਿਰ ਉਸ ਰੰਗ ਨੂੰ ਕਿਹਨੇ ਮਾਨਣਾ। ਕਰ ਸਾਈਂ ਸਿਓ ਪਿਰਹੜੀ, ਨਾਲ ਹੀ ਉਹਨਾਂ ਨੇ ਕਿਹਾ ਵੀ ਸਾਈਂ ਦੇ ਨਾਲ, ਆਪਣੇ ਪਿਆਰੇ ਦੇ ਨਾਲ ਪਿਆਰ ਪਾ, ਰੰਗ ਨਵੇਲਾ ਹੋਏ, ਤਾਂ ਕਿ ਤੂੰ ਹਮੇਸ਼ਾ ਨਵਾਂ ਨਕੋਰ ਲੱਗੇ। ਨਵੇਲਾ ਕਹਿੰਦੇ ਨੇ ਨਵਾਂ ਨਕੋਰ, ਟੂ ਬੀ ਨਿਊ ਜੀ। ਹੁਣ ਇਹਦੇ ਚੋਂ ਇੱਕ ਸੁਨੇਹਾ ਤਾਂ ਕਿਤੇ ਜਾਂਦਾ ਸੀ ਕਿ ਬਈ ਬੁਢਾਪੇ 'ਚ ਤੁਸੀਂ ਰੱਬ ਨੂੰ ਨਹੀਂ ਪਾ ਸਕਦੇ, ਤੁਸੀਂ ਜਵਾਨੀ 'ਚ ਹੀ ਉਹਨੂੰ ਪਾ ਸਕਦੇ ਹੋ। ਤੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਖੁਦ ਬੁਢਾਪੇ ਦੇ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਦੀ ਸੰਗਤ ਨੂੰ ਮਾਣਿਆ, ਔਰ ਫਿਰ ਕਿੰਨੇ ਵਰੇ, ਲਗਭਗ 2 ਦਹਾਕੇ ਸੇਵਾ ਕੀਤੀ, ਔਰ ਬੁਢਾਪੇ ਦੇ ਵਿੱਚ ਹੀ 72-73 ਸਾਲ ਦੀ ਉਮਰ 'ਚ ਗੁਰਗੱਦੀ ਹਾਸਲ ਕੀਤੀ। ਸੋ ਉਹਨਾਂ ਨੇ ਮਹੱਲਾ ਤੀਜਾ ਦੇ ਥੱਲੇ ਉਹਨਾਂ ਨੇ ਇਸ ਸ਼ਲੋਕ ਦੇ ਨਾਲ ਆਪਣਾ ਜਿਹੜਾ ਸ਼ਲੋਕ ਲਿਖਿਆ, ਐਡਰੈਸ ਫਰੀਦ ਨੂੰ ਕਰਦੇ ਆ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਕਿ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਫਰੀਦ ਜੀ, ਜਵਾਨੀ ਤੇ ਬੁਢਾਪਾ ਕਦੋਂ ਉਸ ਪਿਆਰੇ ਦੇ ਨਾਲ ਪ੍ਰੀਤ ਲੱਗਣੀ ਹੈ, ਇਸ ਦਾ ਕੰਟਰੋਲ ਸਾਡੇ ਕੋਲ ਨਹੀਂ ਹੈ। ਚਾਹੁੰਦੇ ਤਾਂ ਅਸੀਂ ਹਾਂ ਕਿ ਇਵੇਂ ਹੀ ਹੋਏ, ਜਵਾਨੀ 'ਚ ਲੱਗ ਜਾਏ ਪ੍ਰੀਤ, ਲੇਕਿਨ ਇਹ ਸਾਰੇ ਲੋਚਦੇ ਨੇ, ਜੇ ਲੋਚੈ ਸਭ ਕੋਏ, ਪਰ ਆਪਣਾ ਲਾਇਆ ਪਿਰਮ ਨਾ ਲੱਗੇ। ਪਰ ਇਹ ਪਿਆਰ ਕੋਈ ਆਪਣੇ ਲਾਇਆ ਤਾਂ ਨਹੀਂ ਲੱਗਦਾ, ਇਹ ਤਾਂ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਹੀ ਉਸ ਦਾ ਪਿਆਰ ਸਾਡੇ ਅੰਦਰ ਆ ਸਕਦਾ ਹੈ। ਇਹ ਉਹ ਪਿਰਮ ਪਿਆਲਾ ਖਸਮ ਕਾ, ਇਹ ਜਿਹੜਾ ਪਿਆਰ ਦਾ ਪਿਆਲਾ ਹੈ, ਪਿਰਮ ਦਾ ਪਿਆਲਾ ਹੈ, ਜਿਹੜਾ ਖਸਮ ਦੇ ਕੋਲ ਹੈ, ਜੈ ਭਾਵੈ ਤੈ ਦੇ, ਕਿ ਜਿਹਨੂੰ ਉਹਨੇ ਚਾਹਣਾ ਉਹਨੂੰ ਹੀ ਉਹਨੇ ਦੇਣਾ। ਇਹਦੇ ਲਈ ਯਤਨ ਨਹੀਂ ਹੈ, ਯਤਨ ਤਾਂ ਅਸੀਂ ਕਰਦੇ ਹਾਂ, ਉਦਮ ਤਾਂ ਕਰਦੇ ਹਾਂ, ਉਦਮ ਕਰਾਂਦੇ ਹਾਂ, ਜਿਉ ਤੂੰ ਕਮਾਉਂਦੇ ਆ ਸੁਖ ਪੁੰਚ ਧਿਆਇਂਦੇ ਆ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੀ ਚਿੰਤ ਜੀ। ਐਫਰਟ ਤਾਂ ਕਰਨਾ ਬਣਦਾ, ਪਰ ਕਿਹਦੇ ਤੇ ਉਹ ਬਖਸ਼ਿਸ਼ ਹੋਣੀ ਹੈ, ਕਿਹਨੂੰ ਅਕਾਲ ਪੁਰਖ ਨੇ ਵਡਿਆਈ ਦੇਣੀ ਹੈ, ਕਿਸ ਦਾ ਅੰਦਰ ਉਹਦੇ ਪਿਆਰ ਦੇ ਵਿੱਚ ਜਿਹੜਾ ਉਹ ਰੰਗਿਆ ਜਾਣਾ, ਇਹ ਗੁਰੂ ਸਾਹਿਬ ਨੇ ਕਿਹਾ ਕਿ ਜੈ ਭਾਵੈ ਤੈ ਦੇ। ਇਹ ਪਿਰਮ ਪਿਆਲਾ ਖਸਮ ਕਾ, ਇਹ ਪਿਆਰ ਦਾ ਪਿਆਲਾ ਨਿਰੰਕਾਰ ਦੀ ਬਖਸ਼ਿਸ਼ ਨਿਰੰਕਾਰ ਦੇ ਕੋਲ ਹੈ। ਇੱਕ ਜਗੰਦਿਆਂ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ ਜੀ ਜੀ। ਇੱਕ ਜਾਗਦੇ ਨੇ ਉਹਨਾਂ ਨੂੰ ਨਹੀਂ ਮਿਲਦਾ, ਇੱਕ ਨੂੰ ਸੁੱਤਿਆਂ ਨੂੰ ਕਹਿੰਦਾ ਬਾਬਾ ਉੱਠ ਭਾਈ ਕਾਕਾ, ਆ ਲੈ ਪ੍ਰੇਮ ਦਾ ਪਿਆਲਾ, ਇਹਨੂੰ ਪੀ ਲੈ ਜੀ, ਤੇ ਫਿਰ ਹੁਣ ਵਾਹਿਗੁਰੂ ਵਾਹਿਗੁਰੂ ਕਰ ਜੀ ਜੀ। ਬਿਲਕੁਲ ਡਾਕਟਰ ਸਾਹਿਬ, ਇਹ ਅੱਜ ਦਾ ਵਿਚਾਰ ਹੈ ਬਾਬਾ ਫਰੀਦ ਔਰ ਗੁਰੂ ਅਮਰਦਾਸ ਜੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।